ਦੋ ਭਰਾ ਭਾਰਤ ਦੇ ਜਿਹੜੇ ਸਿਆਟਲ ਦੇ ਵਿੱਚ ਉਹਨਾਂ ਨੂੰ ਸੈਂਟੈਂਸ ਕੀਤਾ ਗਿਆ ਆ। ਉਹ ਨਕਲੀ ਤੇ ਕੰਟੈਮੀਨੇਟਿਡ ਮੈਡੀਸਨ ਜਿਹੜੀ ਯੂਐਸ ਦੇ ਪੇਸ਼ੈਂਟਸ ਨੂੰ ਦੇ ਰਹੇ ਸੀ। ਹੁਣ ਆਹ ਦੇਖੋ ਕਿੱਡਾ ਸ਼ਰੇਆਮ ਧੱਕਾ ਜਿਹੜਾ ਹੈ। ਆਮ ਲੋਕ ਜਿਹੜੇ ਪੀੜਤ ਨੇ, ਬਿਮਾਰ ਨੇ, ਉਹਨਾਂ ਨੂੰ ਨਕਲੀ ਦਵਾਈਆਂ ਤੇ ਉਹਨਾਂ ਵਿੱਚ ਮਿਲਾਵਟੀ ਦਵਾਈਆਂ ਜਿਹੜੀਆਂ ਉਹਨਾਂ ਨੇ ਦਿੱਤੀਆਂ। ਇਹ ਝਾਹ ਬ੍ਰਦਰ ਸੀਗੇ, ਇੱਕ ਕੁਮਾਰ ਝਾਹ, ਇੱਕ ਦਾ ਨਾਂ ਰਜਨੀਸ਼ ਝਾਹ, 39 ਸਾਲ ਤੇ 36 ਸਾਲ। ਇਹ ਸਿੰਗਾਪੁਰ ਤੋਂ ਹੁਣ ਬਾਅਦ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੀਗੇ ਅਪ੍ਰੈਲ 2023 ਚ। ਫਿਰ ਇਹਨਾਂ ਨੂੰ ਲਿਆਂਦਾ ਫਰਵਰੀ 2025 ਦੇ ਵਿੱਚ ਯੂਐਸ ਦੇ ਵਿੱਚ ਐਕਸਟ੍ਰਾਡਾਈਟ ਕੀਤਾ ਗਿਆ। ਸਿਆਟਲ ਦੇ ਡਿਸਟ੍ਰਿਕਟ ਕੋਰਟ ਦੇ ਵਿੱਚ ਇਹਨਾਂ ਨੂੰ ਸੈਂਟੈਂਸਿੰਗ ਜਿਹੜੀ ਆ ਉਹ ਹੁਣ ਹੋਈ ਆ। ਆਫਿਸ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ OCI, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ FDA, ਆਈਸ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ, ਇਹਨਾਂ ਸਾਰਿਆਂ ਨੇ ਜਿਹੜੀ ਆ ਉਹ ਇਨਵੈਸਟੀਗੇਸ਼ਨ ਕੀਤੀ। ਇਹਨਾਂ ਝਾਹ ਬ੍ਰਦਰਜ਼ ਦੇ ਦੁਆਰਾ, ਜਿਹੜੇ ਭਾਰਤੀ ਮੂਲ ਦੇ ਦੋ ਸੀਗੇ, ਨਕਲੀ ਦਵਾਈਆਂ ਤੇ ਮਿਲਾਵਟੀ ਦਵਾਈਆਂ ਜਿਹੜੀਆਂ ਇਹਨਾਂ ਨੇ ਜਿਹੜੀਆਂ ਉਹ ਵੇਚੀਆਂ ਵੀ ਕਿਹਨਾਂ ਨੂੰ, ਹਰਜੋਤ ਸਿੰਘ ਜੀ, ਕੈਂਸਰ ਦੇ ਪੇਸ਼ੈਂਟਾਂ ਨੂੰ। ਤੁਸੀਂ ਦੇਖੋ ਵੀ ਇਹ ਤੋਂ ਅੱਤ ਘਣਾਉਣੀ ਜਿਹੜੀ ਗੱਲ ਆ ਉਹ ਮਹਿੰਗੀਆਂ ਵੀ ਬਹੁਤ ਸੀਗੀਆਂ ਹਨਾ। ਲੇਟ ਸਟੇਜ ਕੈਂਸਰ ਪੀੜਤਾਂ ਨੂੰ ਇਹ ਭਾਰਤੀ ਮੂਲ ਦੇ ਦੋ ਭਰਾਵਾਂ ਨੇ ਨਕਲੀ ਤੇ ਮਿਲਾਵਟੀ ਦਵਾਈਆਂ ਜਿਹੜੀਆਂ ਉਹ ਵੇਚੀਆਂ। ਐਨਾਲਿਸਿਸ ਦੇ ਵਿੱਚ ਪਾਇਆ ਗਿਆ ਵੀ ਇਹ ਜਿਹੜੇ ਨਕਲੀ ਡਰੱਗ ਸੀ, ਕੇਟਰੂਡਾ ਕਰਕੇ ਇੱਕ ਕੋਈ ਦਵਾਈ ਆ ਕੈਂਸਰ ਵਾਲੀ ਜਿਹੜੀ ਵਰਤੀ ਜਾਂਦੀ ਆ। ਇਹਨਾਂ ਨੇ ਉਹਨਾਂ ਨਕਲੀ ਦਵਾਈਆਂ ਦੇ ਉੱਤੇ ਪਤਾ ਨਹੀਂ ਕਿਹੜੀ ਪੁੜੀ ਦੇ ਉੱਤੇ ਉਹ ਜਿਹੜਾ ਨਾਮ ਲਿਖ ਕੇ, ਲੇਬਲ ਕਰਕੇ, ਤੇ ਉਸ ਤਰੀਕੇ ਦੇ ਨਾਲ ਜਿਹੜਾ ਉਹ ਵੇਚ ਦਿੱਤੀਆਂ। ਜਿਹੜੀ ਅਥੈਂਟਿਕ ਪ੍ਰੋਡਕਟ ਦੇ ਵਿੱਚ ਜਿਹੜੇ ਇਨਗਰੀਡੀਐਂਟ ਹੁੰਦੇ ਉਹ ਚੀਜ਼ ਹੀ ਨਹੀਂ, ਪਤਾ ਨਹੀਂ ਕੀ ਜਿਹੜਾ ਉਹਨਾਂ ਨੇ ਸਵਾਹ ਜਿਹੜੀ ਘੋਲ ਕੇ ਉਹਨਾਂ ਨੂੰ ਜਿਹੜੀ ਉੱਥੇ ਜਿਹੜੀ ਉਹ ਪਾ ਦਿੱਤੀ। ਸੋ ਇਨਵੈਸਟੀਗੇਸ਼ਨ ਮਹੀਨੇ ਦੀ ਜਿਹੜੀ ਆ ਉਹਨਾਂ ਨੂੰ ਸਜ਼ਾ ਹੋਈ ਆ। ਦੋ ਭਰਾ ਭਾਰਤ ਦੇ ਜਿਹੜੇ ਸਿਆਟਲ ਦੇ ਵਿੱਚ ਉਹਨਾਂ ਨੂੰ ਸੈਂਟੈਂਸ ਕੀਤਾ ਗਿਆ ਆ। ਉਹ ਨਕਲੀ ਤੇ ਕੰਟੈਮੀਨੇਟਿਡ ਮੈਡੀਸਨ ਜਿਹੜੀ ਯੂਐਸ ਦੇ ਪੇਸ਼ੈਂਟਸ ਨੂੰ ਦੇ ਰਹੇ ਸੀ। ਹੁਣ ਆਹ ਦੇਖੋ ਕਿੱਡਾ ਸ਼ਰੇਆਮ ਧੱਕਾ ਜਿਹੜਾ ਹੈ। ਆਮ ਲੋਕ ਜਿਹੜੇ ਪੀੜਤ ਨੇ, ਬਿਮਾਰ ਨੇ, ਉਹਨਾਂ ਨੂੰ ਨਕਲੀ ਦਵਾਈਆਂ ਤੇ ਉਹਨਾਂ ਵਿੱਚ ਮਿਲਾਵਟੀ ਦਵਾਈਆਂ ਜਿਹੜੀਆਂ ਉਹਨਾਂ ਨੇ ਦਿੱਤੀਆਂ। ਇਹ ਝਾਹ ਬ੍ਰਦਰ ਸੀਗੇ, ਇੱਕ ਕੁਮਾਰ ਝਾਹ, ਇੱਕ ਦਾ ਨਾਂ ਰਜਨੀਸ਼ ਝਾਹ, 39 ਸਾਲ ਤੇ 36 ਸਾਲ। ਇਹ ਸਿੰਗਾਪੁਰ ਤੋਂ ਹੁਣ ਬਾਅਦ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੀਗੇ ਅਪ੍ਰੈਲ 2023 ਚ। ਫਿਰ ਇਹਨਾਂ ਨੂੰ ਲਿਆਂਦਾ ਫਰਵਰੀ 2025 ਦੇ ਵਿੱਚ ਯੂਐਸ ਦੇ ਵਿੱਚ ਐਕਸਟ੍ਰਾਡਾਈਟ ਕੀਤਾ ਗਿਆ। ਸਿਆਟਲ ਦੇ ਡਿਸਟ੍ਰਿਕਟ ਕੋਰਟ ਦੇ ਵਿੱਚ ਇਹਨਾਂ ਨੂੰ ਸੈਂਟੈਂਸਿੰਗ ਜਿਹੜੀ ਆ ਉਹ ਹੁਣ ਹੋਈ ਆ। ਆਫਿਸ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ OCI, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ FDA, ਆਈਸ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ, ਇਹਨਾਂ ਸਾਰਿਆਂ ਨੇ ਜਿਹੜੀ ਆ ਉਹ ਇਨਵੈਸਟੀਗੇਸ਼ਨ ਕੀਤੀ। ਇਹਨਾਂ ਝਾਹ ਬ੍ਰਦਰਜ਼ ਦੇ ਦੁਆਰਾ, ਜਿਹੜੇ ਭਾਰਤੀ ਮੂਲ ਦੇ ਦੋ ਸੀਗੇ, ਨਕਲੀ ਦਵਾਈਆਂ ਤੇ ਮਿਲਾਵਟੀ ਦਵਾਈਆਂ ਜਿਹੜੀਆਂ ਇਹਨਾਂ ਨੇ ਜਿਹੜੀਆਂ ਉਹ ਵੇਚੀਆਂ ਵੀ ਕਿਹਨਾਂ ਨੂੰ, ਹਰਜੋਤ ਸਿੰਘ ਜੀ, ਕੈਂਸਰ ਦੇ ਪੇਸ਼ੈਂਟਾਂ ਨੂੰ। ਤੁਸੀਂ ਦੇਖੋ ਵੀ ਇਹ ਤੋਂ ਅੱਤ ਘਣਾਉਣੀ ਜਿਹੜੀ ਗੱਲ ਆ ਉਹ ਮਹਿੰਗੀਆਂ ਵੀ ਬਹੁਤ ਸੀਗੀਆਂ ਹਨਾ। ਲੇਟ ਸਟੇਜ ਕੈਂਸਰ ਪੀੜਤਾਂ ਨੂੰ ਇਹ ਭਾਰਤੀ ਮੂਲ ਦੇ ਦੋ ਭਰਾਵਾਂ ਨੇ ਨਕਲੀ ਤੇ ਮਿਲਾਵਟੀ ਦਵਾਈਆਂ ਜਿਹੜੀਆਂ ਉਹ ਵੇਚੀਆਂ। ਐਨਾਲਿਸਿਸ ਦੇ ਵਿੱਚ ਪਾਇਆ ਗਿਆ ਵੀ ਇਹ ਜਿਹੜੇ ਨਕਲੀ ਡਰੱਗ ਸੀ, ਕੇਟਰੂਡਾ ਕਰਕੇ ਇੱਕ ਕੋਈ ਦਵਾਈ ਆ ਕੈਂਸਰ ਵਾਲੀ ਜਿਹੜੀ ਵਰਤੀ ਜਾਂਦੀ ਆ। ਇਹਨਾਂ ਨੇ ਉਹਨਾਂ ਨਕਲੀ ਦਵਾਈਆਂ ਦੇ ਉੱਤੇ ਪਤਾ ਨਹੀਂ ਕਿਹੜੀ ਪੁੜੀ ਦੇ ਉੱਤੇ ਉਹ ਜਿਹੜਾ ਨਾਮ ਲਿਖ ਕੇ, ਲੇਬਲ ਕਰਕੇ, ਤੇ ਉਸ ਤਰੀਕੇ ਦੇ ਨਾਲ ਜਿਹੜਾ ਉਹ ਵੇਚ ਦਿੱਤੀਆਂ। ਜਿਹੜੀ ਅਥੈਂਟਿਕ ਪ੍ਰੋਡਕਟ ਦੇ ਵਿੱਚ ਜਿਹੜੇ ਇਨਗਰੀਡੀਐਂਟ ਹੁੰਦੇ ਉਹ ਚੀਜ਼ ਹੀ ਨਹੀਂ, ਪਤਾ ਨਹੀਂ ਕੀ ਜਿਹੜਾ ਉਹਨਾਂ ਨੇ ਸਵਾਹ ਜਿਹੜੀ ਘੋਲ ਕੇ ਉਹਨਾਂ ਨੂੰ ਜਿਹੜੀ ਉੱਥੇ ਜਿਹੜੀ ਉਹ ਪਾ ਦਿੱਤੀ। ਸੋ ਇਨਵੈਸਟੀਗੇਸ਼ਨ ਮਹੀਨੇ ਦੀ ਜਿਹੜੀ ਆ ਉਹਨਾਂ ਨੂੰ ਸਜ਼ਾ ਹੋਈ ਆ।